अस्सलामुअलैकुम सज्जनों, तुसी देखते पे हो पंजाबी प्रचार टीवी ते मैं हाँ तुहाडे नाल फैसल अली। जिवें कि तुसी वेख रहे हो पंजाबी प्रचार करतारपुर कॉरीडोर के हवाले नाल मुख्तलिफ इशूज़ से वीडियो ला रहा है और मैं अज एक अलग टॉपिक लैके आया तुहाडे नाल हाजिर होया कि करतारपुर कॉरीडोर के पाकिस्तान नूं कोई मुहाशी भी फायदे ने या नहीं। और उस हवाले नाल असी गल करने वास्ते साडे नाल मौजूद ने पंजाबी सहाफ़ी मियाँ आसिफ साहब। जी सर, जिमें कि मैं दस चुके हैं कि करतारपुर कॉरीडोर दे सानू कोई मुहाशी फायदा भी है या फिर ਜਿਹੜਾ ਵੀ ਮਜ਼ਹਬੀ ਸਿਆਹਤ ਹੋਵੇ ਜਾਂ ਕਿਸੇ ਹੋਰ ਕਿਸਮ ਦੀ ਸਿਆਹਤ ਹੋਵੇ ਉਹਦੇ ਮੁਆਸ਼ੀ ਫਾਇਦੇ ਤੇ ਹੁੰਦੇ ਹੀ ਹੁੰਦੇ ਆ। ਕਿਸੇ ਵੀ ਕਿਸਮ ਦੀ ਹੋਵੇ ਤੁਸੀਂ ਇਹਦੇ ਵਿੱਚ ਹਿਸਾਬ ਲਾ ਲਓ ਕਿ ਪਾਕਿਸਤਾਨ ਦੇ ਵਿੱਚ ਜੇ ਕਿਵੇਂ ਘੁੰਮਣ ਆਏਗਾ ਤੇ ਉਹਦੇ ਮੁਆਸ਼ੀ ਫਾਇਦੇ ਵੀ ਹੋਣਗੇ। ਸਾਊਦੀ ਅਰਬ ਦੀ ਮਿਸਾਲ ਲੈ ਲਓ, ਉੱਥੇ ਮਜ਼ਹਬੀ ਹਵਾਲੇ ਦੇ ਨਾਲ ਬਹੁਤ ਜ਼ਿਆਦਾ ਮੱਕਾ ਮਦੀਨਾ ਜਦੋਂ ਉਮਰਾ ਕਰਨ ਜਾਂਦੇ ਆ ਲੋਕ, ਹਜ ਕਰਨ ਜਾਂਦੇ ਆ, ਉਹਨਾਂ ਦੀ ਇਕੋਨਮੀ ਦਾ ਜਿਹੜਾ 70% ਹਿੱਸਾ ਉਸੇ ਤੇ ਚੱਲ ਰਿਹਾ। ਈਵਨ ਕਿ ਕਰਬਲਾ ਦੇ ਵਿੱਚ, ਇਰਾਕ ਦੇ ਵਿੱਚ ਖਸੂਸਨ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੇ ਮੌਕੇ ਦੇ ਉੱਤੇ ਲੱਖਾਂ ਨਹੀਂ ਕਰੋੜਾਂ ਲੋਕ ਜਾ ਰਹੇ ਔਰ ਇਸ ਟਾਈਮ ਇਰਾਕ ਦੀ ਜਿਹੜੀ ਇਕੋਨਮੀ ਹੈ ਉਹ ਚੱਲਦੀ ਹੀ ਉਸੇ ਦੇ ਉੱਤੇ ਪਈ ਹੈ, ਅਰਬੈਨ ਦੇ ਇਜਤਮਾ ਦੇ ਉੱਤੇ, ਕਿ ਉੱਥੇ ਬਹੁਤ ਵੱਡੀ ਤਾਦਾਦ 'ਚ ਲੋਕ ਜਾਂਦੇ ਆ। ਇੰਡੀਆ ਦੇ ਵਿੱਚ ਕੁੰਭ ਮੇਲੇ 'ਤੇ ਬਹੁਤ ਲੋਕ ਇਕੱਠੇ ਹੁੰਦੇ ਆ ਅਤੇ ਜਿਹੜੇ ਇਹ ਮੌਕੇ ਹੁੰਦੇ ਆ ਮਜ਼ਹਬੀ ਮੌਕੇ ਵੀ, ਇਹ ਵੀ ਬਹੁਤ ਜ਼ਿਆਦਾ ਸਿਆਹਤ ਜਿਹੜੀ ਆ ਇਹ ਮੁਆਸ਼ੀ ਹਵਾਲੇ ਨਾਲ ਬੜਾ ਅਹਿਮ ਕਿਰਦਾਰ ਅਦਾ ਕਰਦੀ ਆ। ਜਿੱਥੇ ਤੱਕ ਸਪੈਸੀਫਿਕਲੀ ਕੋਰੀਡੋਰ ਦੀ ਗੱਲ ਆ, ਕਰਤਾਰਪੁਰ ਕੋਰੀਡੋਰ ਦੀ, ਉੱਥੇ ਹਾਲੇ ਤੱਕ ਤੇ ਖਰਚਾ ਜਿਹੜਾ ਹੋਇਆ ਸਿਰਫ ਪਾਕਿਸਤਾਨ ਵੱਲੋਂ ਹੀ ਹੋਇਆ ਔਰ ਅਰਬਾਂ ਰੁਪਏ ਲੱਗ ਗਏ ਔਰ ਬੜੀ ਤੇਜ਼ੀ ਦੇ ਨਾਲ ਨਾਕਾਬਲੇ ਯਕੀਨ ਗੱਲ ਸੀਗੀ ਕਿ ਇੰਨੀ ਜਲਦੀ ਇੰਨਾ ਜ਼ਿਆਦਾ ਕੰਮ ਹੋ ਸਕਦਾ। ਹਾਲੇ ਸਾਲ ਵੀ ਪੂਰਾ ਨਹੀਂ ਹੋਇਆ ਤੇ ਉੱਥੇ ਪੁਲ ਵੀ ਬਣ ਗਿਆ, ਦਰਿਆ ਤੇ ਸੜਕਾਂ ਵੀ ਬਣ ਗਈਆਂ, ਐਡੇ ਵੱਡੇ ਕੰਪਲੈਕਸ ਵੀ ਬਣ ਗਏ, ਪੂਰਾ ਇੱਕ ਉੱਥੇ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਗਿਆ। ਬੜੀ ਤੇਜ਼ੀ ਨਾਲ ਕੰਮ ਹੋਇਆ, ਬਹੁਤ ਜ਼ਿਆਦਾ ਪੈਸਾ ਵੀ ਲੱਗਿਆ ਪਾਕਿਸਤਾਨ ਦਾ। ਉਹਦੇ ਅਗੇਂਸਟ ਜਿਹੜਾ ਇੰਡੀਆ ਦੇ ਨਾਲ ਮੁਆਹਦਾ ਹੋਇਆ ਵਾ ਕਿ ਰੋਜ਼ਾਨਾ ਉਹਨਾਂ ਦੇ 5000 ਯਾਤਰੀ ਜਾਂ ਜ਼ਰੂਰਤ ਦੇ ਟਾਈਮ ਜ਼ਿਆਦਾ ਯਾਤਰੀ ਵੀ ਆ ਸਕਣਗੇ, ਪਰ ਉਹ ਜਿਹੜੇ ਆਉਣਗੇ ਉਹ $20 ਫੀਸ ਸਿਰਫ ਰੱਖੀ ਗਈ ਆ ਔਰ ਉਹ $20 ਫੀਸ 'ਤੇ ਜਿਹੜਾ ਉੱਥੇ ਇੰਤਜ਼ਾਮਾਤ ਹੋਣਗੇ, ਜ਼ਾਹਰੀ ਗੱਲ ਆ ਉੱਥੇ ਇਮੀਗ੍ਰੇਸ਼ਨ ਹੋਣੀ ਆ, ਉਹਨਾਂ ਦੇ ਅੱਗੇ ਇੰਤਜ਼ਾਮਾਤ ਹੋਣਗੇ, ਉਹਨਾਂ ਨੇ ਅੱਗੇ ਗੁਰਦੁਆਰੇ 'ਤੇ ਆਉਣਾ, ਉੱਥੇ ਅੱਗੇ ਸਿਕਿਉਰਿਟੀ ਮਈਅਰਸ ਵੀ ਹੋਣਗੇ, ਗੱਡੀਆਂ 'ਤੇ ਉਹਨਾਂ ਨੂੰ ਲੈ ਕੇ ਵੀ ਆਉਣਾ ਔਰ ਉਹਨਾਂ ਨੇ ਉੱਥੇ ਸਾਰਾ ਦਿਨ ਰੁਕਣਾ ਅਤੇ ਅਖਰਾਜਾਤ ਆ ਜਿਹੜੇ ਉਹ $20 ਤੇ ਉਹਦੇ ਵਿੱਚ ਹੀ ਪੂਰੇ ਹੋ ਜਾਣਗੇ। ਅਗਰਚੇ ਇਹਨਾਂ ਪੈਸਿਆਂ ਦੇ ਨਾਲ ਤੇ ਉੱਥੇ ਰੋਜ਼ਮर्रा ਅਖਰਾਜਾਤ ਹੀ ਜਿਹੜੇ ਆ ਬਿਜਲੀ ਦੇ ਵੀ ਹੋਣਗੇ, ਪਾਣੀ ਦੇ ਵੀ ਹੋਣਗੇ, ਲੰਗਰ ਦੇ ਵੀ ਹੋਣਗੇ, ਪ੍ਰਸ਼ਾਦ ਦੇ ਵੀ ਹੋਣਗੇ, ਉਹੀ ਪੂਰੇ ਹੋਣਗੇ। ਪਰ ਅਗਰ ਇਹਨੂੰ ਮੁਆਸ਼ੀ ਤੌਰ ਦੇ ਉੱਤੇ ਦੇਖਿਆ ਜਾਵੇ ਔਰ ਇਹਨੂੰ ਭਰਪੂਰ ਤਰੀਕੇ ਦੇ ਨਾਲ ਇਹਦੇ ਉੱਤੇ ਵਰਕਿੰਗ ਕੀਤੀ ਜਾਵੇ, ਜਿੱਦਾਂ ਸਿੱਖਾਂ ਦੇ ਇੱਥੇ ਬਹੁਤ ਜ਼ਿਆਦਾ ਮਜ਼ਹਬੀ ਮੁਕਾਮਾਤ ਆ ਪਾਕਿਸਤਾਨ ਦੇ ਵਿੱਚ, ਕਰਤਾਰਪੁਰ ਹੈ, ਗੁਰਦੁਆਰਾ ਨਨਕਾਣਾ ਸਾਹਿਬ ਹੈ, ਹਸਨ ਅਬਦਾਲ ਪੰਜਾ ਸਾਹਿਬ ਹੈ, ਇਹਨਾਂ ਦੇ ਹੋਰ ਬਹੁਤ ਸਾਰੇ ਉਹਨਾਂ ਦੇ ਜਿਹੜੇ ਇੱਥੇ ਮਜ਼ਹਬੀ ਮੁਕਾਮਾਤ ਮੌਜੂਦ ਆ। ਸਿਰਫ ਉਹਨਾਂ ਦੇ ਨਹੀਂ, ਬੁੱਧ ਮਤ ਵਾਲਿਆਂ ਦੇ ਬਹੁਤ ਜ਼ਿਆਦਾ ਮੌਜੂਦ ਆ ਔਰ ਉਹਨਾਂ ਦੀ ਕਦੀਮ ਤਰੀਨ ਜਿਹੜੀ ਤਹਿਜ਼ੀਬ ਆ ਇੱਥੇ ਸੀ, ਜੈਨ ਮਤ ਦੇ ਬਹੁਤ ਜ਼ਿਆਦਾ ਮੌਜੂਦ ਆ। ਹਿੰਦੂਆਂ ਦੇ ਆਪਣੇ ਇੱਥੇ ਕਟਾਸ ਰਾਜ ਵਰਗੇ ਬਹੁਤ ਜ਼ਿਆਦਾ ਮਜ਼ਹਬੀ ਮੁਕਾਮਾਤ ਹੈਗੇ ਆ। ਅਗਰ ਉਹਨਾਂ ਸਾਰਿਆਂ ਨੂੰ ਜੋੜਿਆ ਜਾਵੇ ਔਰ ਬਾਕਾਇਦਾ ਤੌਰ ਦੇ ਉੱਤੇ ਇਹਨੂੰ ਦੁਨੀਆ ਦੇ ਨਾਲ ਮੁਨਸਲਿਕ ਕੀਤਾ ਜਾਵੇ ਔਰ ਇਹਨੂੰ ਇਕਨੋਮਿਕਲੀ ਇਹਦੇ ਉੱਤੇ ਵਰਕਿੰਗ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਪਾਕਿਸਤਾਨ ਲਈ ਸਾਬਤ ਹੋ ਸਕਦਾ। ਜਿਵੇਂ ਇੱਥੋਂ ਹਜ ਕਰਨ ਲਈ ਅਸੀਂ ਸਾਊਦੀ ਅਰਬ ਜਾਂਦੇ ਹਾਂ, ਪੂਰਾ ਇੱਕ ਪੈਕੇਜ ਹੁੰਦਾ ਵਾ, ਉੱਥੇ ਮੁਖਤਲਿਫ ਸ਼ਹਿਰਾਂ ਦੇ ਵਿੱਚ ਵੀ ਜਾਣਾ ਵਾ, ਮੱਕਾ ਵੀ ਜਾਣਾ, ਮਦੀਨਾ ਜਾਣਾ, ਰਸਤੇ ਜ਼ਿਆਰਤਾਂ ਵੀ ਹੈ, ਉੱਥੇ ਰਹਿਣ ਲਈ ਵੀ 20 ਦਿਨ ਦਾ 1 ਮਹੀਨੇ ਦਾ ਸਿਲਸਿਲਾ ਹੁੰਦਾ ਔਰ ਉਹ ਅੱਛਾ ਖਾਸਾ ਉਹਨਾਂ ਲਈ ਉਹ ਇਨਕਮ ਦਾ ਬਾਇਸ ਬਣ ਜਾਂਦਾ ਸਾਊਦੀ ਹਕੂਮਤ ਲਈ। ਔਰ ਇਹ ਕੋਈ ਐਸੀ ਬੁਰੀ ਗੱਲ ਨਹੀਂ ਹੈ ਕਿਉਂਕਿ ਇੱਕ ਹਕੂਮਤ ਉਹਦੇ ਉੱਤੇ ਕਰ ਰਹੀ ਹੈ ਔਰ ਹਰ ਦੁਨੀਆ ਦੀ ਹਕੂਮਤ ਐਵੇਂ ਹੀ ਕਰਦੀ ਆ। ਈਵਨ ਇੰਡੀਆ ਵੀ ਐਵੇਂ ਕਰਦਾ ਵਾ, ਪਾਕਿਸਤਾਨ ਵੀ ਐਵੇਂ ਕਰ ਸਕਦਾ, ਇਹਦੇ ਵਿੱਚ ਕੋਈ ਈਰਾਨ ਕਰਦਾ, ਇਰਾਕ ਕਰਦਾ, ਇਹ ਕੋਈ ਵੱਡੀ ਗੱਲ ਨਹੀਂ ਹੈ। ਵੈਟੀਕਨ ਵਾਲੇ ਹਨ, ਦੂਸਰੇ ਹਨ, ਹਰ ਪਾਸੇ ਕੰਮ ਚੱਲਦਾ। ਅਤੇ ਇਹਨੂੰ ਅਗਰ ਇਸ ਹਵਾਲੇ ਦੇ ਨਾਲ ਦੇਖਿਆ ਜਾਵੇ ਔਰ ਇਹਦੇ ਉੱਤੇ ਕੰਮ ਕੀਤਾ ਜਾਵੇ ਤਾਂ ਬਹੁਤ ਵੱਡਾ ਸਿਲਸਿਲਾ ਬਣ ਸਕਦਾ ਪਾਕਿਸਤਾਨ ਲਈ ਆਮਦਨ ਦਾ ਵੀ। ਔਰ ਅਗਰ ਇਹ ਫੀਸ ਮੁਸਤਕਬਲ ਦੇ ਵਿੱਚ ਦੇਖਿਆ ਜਾਵੇ, ਜਿੱਦਾਂ ਉਹਨਾਂ ਨੂੰ ਸਹੂਲੀਅਤ ਦੇਣੀਆਂ ਵਾ, ਵਧਾਈ ਵੀ ਜਾ ਸਕਦੀ ਆ ਔਰ $20 ਦੇ ਬਜਾਏ $50 ਵੀ ਹੋ ਸਕਦੀ ਹੈ, 100 ਤੱਕ ਵੀ ਹੋ ਸਕਦੀ ਹੈ। ਕੋਈ ਇਹ ਏਡੀ ਵੱਡੀ ਗੱਲ ਨਹੀਂ ਹੈ ਕਿਉਂਕਿ ਇੱਕ ਮੁਲਕ ਤੋਂ ਦੂਜੇ ਮੁਲਕ ਆਉਣਾ ਔਰ ਕਮਾਲ ਦੀ ਗੱਲ ਇਹ ਹੈ ਕਿ ਔਰ ਬਗੈਰ ਕਿਸੇ ਕਿਸਮ ਦੇ ਵੀਜ਼ੇ ਤੋਂ ਆਉਣਾ, ਇਹ ਬੜਾ ਵੱਡਾ ਇੱਕ ਕੰਮ ਆ ਔਰ ਇਸ ਲਈ ਇਹ ਮਾਮੂਲੀ ਜੀ ਫੀਸ ਹੈ, ਇਹਦੀ ਤਾਂ ਕੋਈ ਅਹਿਮੀਅਤ ਹੀ ਨਹੀਂ। ਮੇਰੇ ਖਿਆਲ 'ਚ ਇਹਨੂੰ ਵਧਾਉਣਾ ਪਏਗਾ ਮੁਸਤਕਬਲ ਦੇ ਵਿੱਚ, ਪਰ ਇਹ ਵੱਡਾ ਕੰਮ ਆ। ਇਹਦੇ ਰਾਹੀਂ ਬਹੁਤ ਵੱਡੇ ਪੈਮਾਨੇ 'ਤੇ ਮੁਆਸ਼ੀ ਹਵਾਲੇ ਦੇ ਨਾਲ ਤੁਸੀਂ ਇਹ ਦੇਖੋ ਕਿ ਜਦੋਂ ਇੱਥੇ ਲਾਹੌਰ ਦੇ ਵਿੱਚ ਇੱਕ ਦਾਦਾ ਸਾਹਿਬ ਦਾ ਮੇਲਾ ਹੁੰਦਾ ਅਤੇ ਸਿਰਫ ਉਹ ਇੱਕ ਮੇਲਾ ਹੀ ਨਹੀਂ ਹੋ ਰਿਹਾ ਹੁੰਦਾ ਜਾਂ ਮੇਲਾ ਚਿਰਾਗਾ ਹੁੰਦਾ, ਉਹਦੇ ਨਾਲ ਲੋਕਾਂ ਦੀ ਬਹੁਤ ਵੱਡੀ ਉੱਥੇ ਇੱਕ ਮੁਆਸ਼ੀ ਸਰਗਰਮੀਆਂ ਜੁੜੀਆਂ ਹੁੰਦੀਆਂ। ਉੱਥੇ ਦੁਕਾਨਾਂ ਲੱਗਦੀਆਂ, ਉੱਥੇ ਬਾਜ਼ਾਰ ਲੱਗਦੇ, ਉੱਥੇ ਲੋਕ ਖਾਣੇ ਪੀਣੇ ਦਾ ਸਮਾਨ ਲੈ ਕੇ ਆਉਂਦੇ ਆ, ਵੇਚਦੇ ਆ। ਜਿਨ੍ਹਾਂ ਨੇ ਉੱਥੇ ਆਉਣਾ ਉਹਨਾਂ ਨੇ ਉੱਥੇ ਆਪਣੇ ਲਈ ਲੰਗਰ ਦਾ ਵੀ ਇਹਤਮਾਮ ਕਰਨਾ, ਉਹਨਾਂ ਨੇ ਉੱਥੇ ਚੀਜ਼ਾਂ ਵੀ ਵੰਡਣੀਆਂ ਅਤੇ ਉੱਥੇ ਲਈਆਂ ਜਾ ਸਕਦੀਆਂ। ਐਵੇਂ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਉੱਥੇ ਆਉਣਾ ਵਾ, ਜਿਹੜਾ ਕੰਪਲੈਕਸ ਬਣ ਰਿਹਾ ਵਾ, ਉਹ ਬਹੁਤ ਵੱਡਾ ਵਾ। ਉੱਥੇ ਪ੍ਰਸ਼ਾਦ ਦਾ ਵੀ ਇੰਤਜ਼ਾਮ ਹੋਣਾ ਵਾ। ਜ਼ਾਹਿਰੀ ਗੱਲ ਹੈ, ਜਿਨ੍ਹਾਂ ਨੇ ਉੱਥੋਂ ਆਉਣਾ ਉਹਨਾਂ ਨੇ ਪੱਕਿਆ ਪਕਾਇਆ ਨਹੀਂ ਲੈ ਕੇ ਆਉਣਾ, ਉਹਨਾਂ ਨੇ ਉੱਥੇ ਆ ਕੇ ਤਿਆਰ ਕਰਨਾ।
ਉੱਥੇ ਆ ਕੇ ਉਹ ਵੀ ਤਿਆਰ ਹੋਏਗਾ, ਉੱਥੋਂ ਲੋਕ ਚੀਜ਼ਾਂ ਵੀ ਲੈ ਕੇ ਜਾਣਗੇ, ਉੱਥੇ ਬਾਜ਼ਾਰ ਵੀ ਲੱਗਣਗੇ, ਉੱਥੇ ਪਾਕਿਸਤਾਨੀ ਮਸਨੂਆਤ ਵੀ ਵਿਕਣਗੀਆਂ, ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਜ਼ਾਹਿਰੀ ਗੱਲ ਆ, ਉੱਥੇ ਇੰਤਜ਼ਾਮਾਤ ਹੋਣੇ ਆ, ਉੱਥੇ ਸਿਕਿਉਰਿਟੀ ਹੋਣੀ ਆ, ਉੱਥੇ ਜਿਹੜਾ ਗੁਰਦੁਆਰਾ ਵਾ ਉਹਦੀ ਸੇਵਾ ਲਈ ਲੋਕ ਹੋਣਗੇ, ਜਿਹੜੇ ਲੋਕਾਂ ਨੇ ਆਣਾ ਜਾਣਾ ਵਾ, ਉੱਥੇ ਗੱਡੀਆਂ ਚੱਲਣਗੀਆਂ, ਉੱਥੇ ਬਿਜਲੀ ਦੇ ਮਾਮਲਾ ਤਾਂ ਯਾਨੀ ਕਿ ਇੱਕ ਅੱਛਾ ਖਾਸਾ ਉੱਥੇ ਪੂਰੇ ਦਾ ਪੂਰਾ ਇੱਕ ਵੱਡਾ ਇੱਕ ਟ੍ਰੇਡਿੰਗ ਦਾ ਜ਼ਰੀਆ ਬਣ ਸਕਦਾ ਵਾ। ਔਰ ਪਾਕਿਸਤਾਨੀ ਹੁਕੂਮਤ ਨੂੰ ਇਸ ਹਵਾਲੇ ਨਾਲ ਵੀ ਸੋਚਣਾ ਚਾਹੀਦਾ ਔਰ ਉਹਦੇ ਉੱਤੇ ਕਰਨਾ ਚਾਹੀਦਾ। ਔਰ ਇਹ ਕੋਈ ਐਡਾ ਮਸਲਾ ਮਾੜੀ ਗੱਲ ਨਹੀਂ ਹੋਏਗੀ, ਬਲਕਿ ਇੱਕ ਅੱਛਾ ਪੁਆਇੰਟ ਹੋਏਗਾ। ਔਰ ਜਿਹੜੇ ਵੀ ਉਧਰੋਂ ਯਾਤਰੀ ਆਣਗੇ, ਜਦੋਂ ਇੰਨੇ ਵੱਡੇ ਪੈਮਾਨੇ 'ਤੇ ਉੱਥੇ ਬਾਜ਼ਾਰ ਲੱਗੇ ਹੋਣਗੇ, ਤੇ ਉਹਨਾਂ ਲਈ ਵੀ ਇੱਕ ਅੱਛਾ ਮੌਕਾ ਹੋਏਗਾ ਕਿ ਉੱਥੇ ਦੀਆਂ ਮਸਨੂਆਤ ਲੈ ਕੇ ਜਾ ਸਕਣ। ਸਰ ਇਹ ਤਾਂ ਗੱਲ ਹੋ ਗਈ ਸਿੱਖਾਂ ਤੇ। ਮੇਰੇ ਜ਼ਿਹਨ 'ਚ ਇੱਕ ਹੋਰ ਸਵਾਲ ਆਇਆ ਹੈ ਕਿ ਜਿਵੇਂ ਕਿ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਗਿਆ ਹੈ ਸਿੱਖਾਂ ਵਾਸਤੇ, ਇਸ ਤਰ੍ਹਾਂ ਤੁਸੀਂ ਕੀ ਸਮਝਦੇ ਹੋ ਕਿ ਹਿੰਦੂਆਂ ਵਾਸਤੇ ਵੀ ਜਿਵੇਂ ਕਟਾਸ ਰਾਜ ਮੰਦਿਰ ਹੈ, ਉਹਨਾਂ ਵਾਸਤੇ ਵੀ ਨਰਮੀ ਕਰ ਦਿੱਤੀ ਜਾਣੀ ਚਾਹੀਦੀ ਹੈ? ਦੇਖੋ, ਇਹ ਗੱਲ ਤੇ ਬਿਲਕੁਲ ਕਲੀਅਰ ਕੱਟ ਹੈ ਕਿ ਜਿੰਨੇ ਲੋਕ ਆਣਗੇ ਉਹਨਾਂ ਮੁਆਸ਼ੀ ਹਵਾਲੇ ਨਾਲ ਫਾਇਦਾਮੰਦ ਹੋਣਗੇ ਮੁਲਕ ਦੇ ਲਈ। ਸਿਕਿਉਰਿਟੀ ਰੀਜ਼ਨਸ ਹੁੰਦੇ ਆ, ਪਰ ਉਹਨਾਂ ਨੂੰ ਕੀਤਾ ਜਾ ਸਕਦਾ ਵਾ, ਉਹਦੇ ਉੱਤੇ ਇੰਤਜ਼ਾਮਾਤ ਕੀਤੇ ਜਾ ਸਕਦੇ ਆ ਜਿਨ੍ਹਾਂ ਲੋਕਾਂ ਨੇ ਆਉਣਾ ਉਹਨਾਂ ਲਈ। ਔਰ ਉਹ ਕੋਈ ਐਡਾ ਵੱਡਾ ਮਸਲਾ ਨਹੀਂ ਹੁੰਦਾ ਕਿ ਤੁਸੀਂ ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਨਾਲ ਉਹਨਾਂ ਨੂੰ ਸਾਂਭ ਨਾ ਸਕੋ। ਜਿੰਨੇ ਲੋਕ ਆਉਣ ਉਹਨੇ ਲੋਕਾਂ ਨੂੰ ਬੁਲਾਇਆ ਜਾਵੇ ਜਿੰਨੇ ਉੱਥੇ ਸਾਂਭੇ ਜਾ ਸਕਦੇ। ਪਰ ਦੂਜੀ ਗੱਲ ਇਹ ਹੈ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਆ, ਉਹਨੂੰ ਅਸੀਂ ਕਟਾਸ ਰਾਜ, ਟੈਕਸਲਾ, ਬੁੱਧ ਮਤ ਜਾਂ ਜੈਨ ਮਤ ਜਾਂ ਕਿਸੇ ਹੋਰ ਦੇ ਨਾਲ ਇਸ ਲਈ ਨਹੀਂ ਜੋੜ ਸਕਦੇ ਕਿਉਂਕਿ ਉਹ ਹੈ ਬਿਲਕੁਲ ਬਾਰਡਰ ਦੇ ਨੇੜੇ। ਉੱਥੋਂ ਉਹਨਾਂ ਨੇ ਪੈਦਲ ਆਉਣਾ ਤੇ ਪੈਦਲ ਚਲੇ ਜਾਣਾ, ਸਵੇਰੇ ਆਉਣਾ ਸ਼ਾਮੀ ਵਾਪਸ ਚਲੇ ਜਾਣਾ, ਕੋਈ ਐਡਾ ਵੱਡਾ ਇਸ਼ੂ ਨਹੀਂ ਹੈ। ਇੱਧਰ ਜਿਨ੍ਹਾਂ ਨੇ ਆਉਣਾ ਉਹਨਾਂ ਨੇ ਵੀਜ਼ਾ ਲੈ ਕੇ ਆਉਣਾ, ਉਹਨਾਂ ਲਈ ਬਾਕਾਇਦਾ ਇੱਕ ਪ੍ਰੋਗਰਾਮ ਬਣਾਉਣਾ ਪੈਣਾ ਕਿਉਂਕਿ ਬਾਕੀ ਜਿੰਨੇ ਮਜ਼ਹਬੀ ਮੁਕਾਮਾਤ ਆ ਉਹ ਅੰਦਰ ਆਉਣ। ਹਿੰਦੂਆਂ ਦਾ ਕਟਾਸ ਰਾਜ ਬਹੁਤ ਵੱਡਾ, ਉਹਨਾਂ ਦਾ ਅਹਿਮ ਤਰੀਨ ਮਜ਼ਹਬੀ ਪੁਆਇੰਟ ਆਫ ਵਿਊ ਨਾਲ ਉਹਨਾਂ ਦਾ ਮੁਕਾਮ ਆ। ਸਿਰਫ ਕਟਾਸ ਰਾਜ ਹੀ ਨਹੀਂ, ਸਾਧੂ ਬੇਲਾ ਸੱਖਰ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਮੁਕਾਮ ਮੌਜੂਦ ਆ। ਸਿੰਧ ਦੇ ਵਿੱਚ ਸੰਤ ਲਲਸਾ ਰਾਮ ਹੁਣੀ ਉਹਨਾਂ ਦੇ ਅੱਛੇ ਖਾਸੇ ਉੱਥੇ ਲੋਕ ਮੌਜੂਦ ਆ ਔਰ ਉਹਨਾਂ ਦਾ ਇੱਥੇ ਮੁਕਾਮਾਤ ਹੈਗੇ ਆ। ਰੌਲਾ ਇਹ ਹੈ ਕਿ ਜਿਹੜੇ ਅੰਦਰਲੇ ਮੁਕਾਮਾਤ ਆ ਉਹਨਾਂ ਲਈ ਉਵੇਂ ਦੀ ਪਾਲਿਸੀ ਬਣਾਉਣੀ ਪੈਣੀ ਆ ਜਿੱਦਾਂ ਇਰਾਕ ਦੇ ਵਿੱਚ ਅਰਬੈਨ ਦੇ ਇਜਤਮਾ ਲਈ ਜਾਂ ਵੈਟੀਕਨ ਦੀ ਜ਼ਿਆਰਤ ਲਈ ਲੋਕ ਜਾਂਦੇ ਆ ਜਾਂ ਸਾਊਦੀ ਅਰਬ ਹਜ ਉਮਰੇ ਲਈ ਜਾਂਦੇ ਆ, ਉਹ ਉਸ ਟਾਈਪ ਦੀ ਇੱਕ ਪਾਲਿਸੀ ਬਣਾਉਣੀ ਪਏਗੀ। ਉੱਥੇ ਉਹਨਾਂ ਲਈ ਉਸ ਹਿਸਾਬ ਨਾਲ ਇੰਤਜ਼ਾਮਾਤ ਕਰਨੇ ਪੈਣਗੇ। ਮਸਲਨ ਕਟਾਸ ਰਾਜ ਬਹੁਤ ਵੱਡਾ ਇੱਕ ਪੁਆਇੰਟ ਆ, ਉੱਥੇ ਇੰਤਜ਼ਾਮਾਤ ਉਵੇਂ ਦੇ ਕਰਨੇ ਪੈਣਗੇ ਟੈਕਸਲਾ ਦੇ ਨਾਲ ਕਿ ਜਿਨ੍ਹਾਂ ਲੋਕਾਂ ਨੇ ਆਉਣਾ ਵਾ ਉਹਨਾਂ ਨੇ ਇੱਕ ਦਿਨ ਲਈ ਨਹੀਂ ਆਉਣਾ, ਉਹਨਾਂ ਨੇ ਫਿਰ ਇੱਥੇ ਕਈ ਦਿਨ ਰਹਿਣਗੇ। ਪਰ ਉਹਦੇ ਨਾਲ ਮੈਂ ਕਹਿੰਦਾ ਕਿ ਜਿੰਨਾ ਇੱਧਰੋਂ ਹੋਣਾ ਇਹ ਤਾਂ ਬਹੁਤ ਵੱਡਾ ਇੱਕ ਅਹਿਮ ਮੁਕਾਮ ਹੈ ਹੀ ਹੈ। ਉਹ ਮੁਆਸ਼ੀ ਹਵਾਲੇ ਨਾਲ ਬਹੁਤ ਵੱਡਾ ਇੱਕ ਕੰਮ ਹੋ ਸਕਦਾ ਕਿ ਅਗਰ ਕਟਾਸ ਰਾਜ ਨੂੰ, ਟੈਕਸਲਾ ਨੂੰ, ਸਾਧੂ ਬੇਲਾ ਨੂੰ ਜਾਂ ਸ਼ਮਾਲੀ ਇਲਾਕਾ ਜਾਤ ਦੇ ਵਿੱਚ ਜਿਹੜੇ ਮੌਜੂਦ ਆ ਇਲਾਕਾ ਗੈਰ ਜਿਹਨੂੰ ਫਾਟਾ ਕਿਹਾ ਜਾਂਦਾ ਸੀ, ਹੁਣ ਤੇ ਉਹ KP ਦਾ ਹਿੱਸਾ ਬਣ ਗਿਆ, ਉੱਥੇ ਮੁਕਾਮਾਤ ਮੌਜੂਦ ਆ। ਖਸੂਸਨ ਵਾਦੀ ਕੈਲਾਸ਼ ਵੀ ਹੈਗੀ ਆ ਜਿਹਨੂੰ ਕਾਫਰਿਸਤਾਨ ਕਿਹਾ ਜਾਂਦਾ ਔਰ ਜਿਹੜੀ ਅੱਜ ਵੀ ਯੂਨਾਨੀ ਮਜ਼ਹਬ ਦੇ ਨਾਲ ਜੁੜੀ ਹੋਈ ਉਹਨਾਂ ਦੇ ਰਸੂਮ ਰਿਵਾਜ ਵਾਲੀ ਹੈ। ਇਹ ਬਹੁਤ ਸਾਰੇ ਮੁਕਾਮਾਤ ਔਰ ਇਹਨਾਂ ਨੂੰ ਖੋਲ੍ਹਿਆ ਜਾ ਸਕਦਾ, ਕੋਈ ਐਡਾ ਮਸਲਾ ਨਹੀਂ ਹੈ, ਕੋਈ ਐਡੇ ਅਖਰਾਜਾਤ ਨਹੀਂ ਹੋਣੇ ਔਰ ਜਿੰਨੇ ਅਖਰਾਜਾਤ ਹੋਣੇ ਉਸ ਤੋਂ ਕਿਤੇ ਜ਼ਿਆਦਾ ਆਮਦਨ ਵੀ ਹੋ ਜਾਣੀ ਹੈ। ਬਹੁਤ ਸ਼ੁਕਰੀਆ ਸਰ ਤੁਹਾਡੇ ਟਾਈਮ ਦੇਣ ਦਾ। ਔਰ ਜੀ ਅਗਰ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਟੌਪਿਕ 'ਤੇ ਗੱਲ ਕੀਤੀ ਜਾਵੇ, ਜਿਵੇਂ ਕਿ ਅਸੀਂ ਹਰ ਪਹਿਲੂ ਦੇ ਨਾਲ ਕਰਤਾਰਪੁਰ ਕੋਰੀਡੋਰ ਨੂੰ ਦੇਖ ਰਹੇ ਹਾਂ, ਅਗਰ ਤੁਹਾਡੇ ਜ਼ਿਹਨ 'ਚ ਵੀ ਕੋਈ ਇਸ਼ੂ ਹੈ, ਤੁਹਾਡੇ ਕੋਲ ਵੀ ਕੋਈ ਸਵਾਲ ਹੈ ਤਾਂ ਸਾਡੇ ਨਾਲ ਸ਼ੇਅਰ ਕਰੋ, ਕਮੈਂਟ ਵਿੱਚ ਦੱਸੋ, ਅਸੀਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਦੋਂ ਤੱਕ ਅੱਲਾ ਹਾਫਿਜ਼।